is Desi Radio on 1602 AM. हाँ जी, तुम सुन रहे हो देसी रेडियो 1602 AM सैटेलाइट चैनल सिर्फ 169 ਤੇ ਬਿੱਟੂ ਦੇ ਨਾਲ। ਅੱਜ ਆਪਾਂ ਕੌਮਾਂਤਰੀ ਪੰਜਾਬੀ ਭਾਸ਼ਾ ਲਹਿਰ ਨੂੰ ਹੋਰ ਤੇਜ਼ ਕਰਨ ਲਈ ਵਿਚਾਰ ਵਟਾਂਦਰਾ ਕਰ ਰਹੇ ਹਾਂ। ਖਾਸ ਤੌਰ ਤੇ ਜਿਹੜੀ 2021 ਦੇ ਵਿੱਚ ਜਨਗਣਨਾ ਸੈਂਸਸ ਹੋਣੀ ਆ, ਉਹਦੇ ਵਿੱਚ ਪੰਜਾਬੀ ਨੂੰ ਦੂਜੇ ਨੰਬਰ ਤੇ ਲਿਆਉਣ ਲਈ, ਕਿਉਂਕਿ ਪਹਿਲਾਂ ਜਿਹੜੀ ਜਨਸੰਖਿਆ ਸੀ ਇੱਕ ਵਾਰ ਪੰਜਾਬੀ ਦੂਜੇ ਨੰਬਰ ਤੇ ਸੀ, ਉਸ ਤੋਂ ਬਾਅਦ ਪੋਲਿਸ਼ ਦੂਜੇ ਨੰਬਰ ਤੇ ਹੋ ਗਈ। ਸੋ ਉਹਨੂੰ ਇੱਕ ਸੋਲਿਡ ਤਰੀਕੇ ਨਾਲ ਦੂਜੇ ਨੰਬਰ ਤੇ ਲਿਆਉਣ ਲਈ ਪਹਿਲਾਂ ਤਾਂ ਸਾਨੂੰ ਆਪਣੇ ਘਰਾਂ 'ਚ ਪੰਜਾਬੀ ਬੋਲਣੀ ਪੈਣੀ ਆ, ਫਿਰ ਉਹ ਲਿਖਾਉਣੀ ਪੈਣੀ ਹੈ ਕਿ ਅਸੀਂ ਆਪਣੇ ਪੰਜਾਬੀ ਬੋਲਦੇ ਆਪਣੇ ਘਰਾਂ ਦੇ ਵਿੱਚ। ਤੇ ਇਸ ਕੈਂਪੇਨ ਨੂੰ ਹੋਰ ਤੇਜ਼ ਕਰਨ ਲਈ ਅਸੀਂ ਅੱਜ ਵਿਚਾਰ ਵਟਾਂਦਰਾ ਕਰ ਰਹੇ ਹਾਂ। ਹੁਣ ਸਾਡੇ ਕੋਲ ਲਾਈਨ ਤੇ ਲਹਿੰਦੇ ਪੰਜਾਬ ਤੋਂ ਅਮਰ ਸ਼ਾਹ ਜੀ ਜੁੜੇ ਹੋਏ ਨੇ। ਅਮਰ ਸ਼ਾਹ ਜੀ, ਸਤਿ ਸ੍ਰੀ ਅਕਾਲ ਜੀ, ਦੇਸੀ ਰੇਡੀਓ ਤੇ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਵੀਰੇ, ਅਸਲਾਮ ਵਾਲੇਕਮ। ਵਾਲੇਕਮ ਸਲਾਮ ਜੀ। ਅਮਰ ਸ਼ਾਹ ਜੀ, ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਸੰਖੇਪ ਜਾਣਕਾਰੀ ਦਿਓ ਕਿ ਤੁਸੀਂ ਕੀ ਕਰ ਰਹੇ ਹੋ, ਕੀ ਕੀਤਾ ਪੰਜਾਬੀਅਤ ਲਈ। ਵੀਰੇ ਮੈਂ ਕੁਛ ਵੀ ਨਹੀਂ ਕੀਤਾ, ਮਾਂ ਬੋਲੀ ਦਾ ਕਮੀ ਆ। ਕੋਸ਼ਿਸ਼ ਕਰ ਰਿਹਾ ਕਿ ਮਾਂ ਬੋਲੀ ਮੁੜਾਵੇ ਇੱਥੇ, ਔਰ ਜੋ ਰੋਕ ਲੱਗੀ ਉਹ ਖਤਮ ਹੋ ਜਾਏ। ਮੁਖਤਲਿਫ ਤਰੀਕਿਆਂ ਨਾਲ ਅਸੀਂ ਇਹਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਥੇ ਜਜ਼ਬਾਤੀ ਤੌਰ ਤੇ ਵੀ, ਇਮੋਸ਼ਨਲੀ ਵੀ ਦੱਸਦੇ ਆ ਅਟੈਚਮੈਂਟ ਉਹਨਾਂ ਦੀ, ਫਿਰ ਅਹਿਸਾਸੇ ਕਮਤਰੀ ਨੂੰ ਮਾਰਨ ਦੀ ਵੀ ਕੋਸ਼ਿਸ਼ ਕਰਦੇ ਆ। ਮਲਟੀਪਲ ਇਸ਼ੂਜ਼ ਨੇ ਤੇ ਅਹਿਸਾਸੇ ਕਮਤਰੀ ਤੁਹਾਡੇ ਇਲਮ 'ਚ ਬੜਾ ਵੱਡਾ ਹੈ, ਉਹ ਹਰ ਪਾਸੇ, ਉਹ ਵੀ ਖਤਮ ਕਰਨ ਦੀ ਕੋਸ਼ਿਸ਼ ਕਰੀ ਦੀ ਹੈ। ਪ੍ਰਾਈਡ ਬਣਾਉਣ ਦੀ ਕੋਸ਼ਿਸ਼ ਕਰੀ ਦੀ ਹੈ, ਮਾਂ ਬੋਲੀ ਨੂੰ ਪ੍ਰਾਈਡ ਬਣਾਉਣ। ਇਹ ਇੱਕ ਤਰੀਕ ਹੈ ਜਿਹੜੀ ਫਿਕਰੀ ਤਰੀਕ ਵੀ ਹੈ, ਔਨ ਗਰਾਊਂਡ ਤਰੀਕ ਵੀ ਹੈ, ਤੇ ਹਰ ਲਿਹਾਜ਼ ਨਾਲ ਔਨ ਗਰਾਊਂਡ ਵੀ ਮੁਜ਼ਾਹਰੇ ਕਰਨੇ ਆ। ਉਰਦੂ ਨਾਮਨਜ਼ੂਰ ਦਾ ਨਾਰਾ ਵੀ ਲਾ ਬੈਠੇ ਆ ਇੱਥੇ, ਤੇ ਬਹੁਤ ਸਾਰੀਆਂ ਚੀਜ਼ਾਂ ਨੇ। ਇੱਕ ਲੰਬੀ ਤਵੀਲ ਹਿਸਟਰੀ ਹੈ ਤੁਹਾਡੇ ਇਲਮ 'ਚ, ਉਹਦੇ ਵਾਸਤੇ ਜਦੋਜਹਿਦ ਕਰ ਰਹੇ ਆ। ਸੋ ਜਿਹੜੀ, ਕਿਉਂਕਿ ਤੁਹਾਡੀ ਬਹੁਤ ਜਿਹੜੇ ਪੰਜਾਬੀ ਨੇ ਉਹ ਇੱਥੇ ਇੰਗਲੈਂਡ ਦੇ ਵਿੱਚ ਗ੍ਰੇਟ ਬ੍ਰਿਟੇਨ 'ਚ ਰਹਿੰਦੇ ਨੇ, ਬਹੁਤ ਚੜ੍ਹਦੇ ਪੰਜਾਬ ਤੋਂ ਨੇ, ਬਹੁਤ ਲਹਿੰਦੇ ਪੰਜਾਬ ਤੋਂ ਨੇ। ਸੋ ਓਬਵੀਅਸਲੀ ਜਿਹੜੇ ਤੁਹਾਡੇ ਇੱਧਰੋਂ ਲਹਿੰਦੇ ਪੰਜਾਬ ਤੋਂ ਪੰਜਾਬੀ ਨੇ, ਉਹਨਾਂ ਨਾਲ ਵੀ ਤੁਹਾਡੀਆਂ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ, ਕਿਉਂਕਿ ਸਾਡੇ ਰਿਸ਼ਤੇ ਕਨੈਕਸ਼ਨ ਹਰ ਪੰਜਾਬੀ ਦਾ ਇੱਕ ਦੂਜੇ ਨਾਲ ਹੁੰਦਾ। ਔਰ ਅੱਜ ਕੱਲ੍ਹ ਜਿਹੜੀ ਇਹ ਇੱਥੇ ਇੰਗਲੈਂਡ ਦੇ ਵਿੱਚ 2021 ਦੇ ਵਿੱਚ ਮਾਰਚ ਦੇ ਵਿੱਚ ਜਨਗਣਨਾ ਜਾਂ ਸੈਂਸਸ ਹੋਣੀ ਆ, ਉਹਦੇ ਲਈ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਉਹਨਾਂ ਨੂੰ ਵੀਰ ਇਹੀ ਸੁਨੇਹਾ ਦੇਣਾ ਹੈ ਕਿ ਰੱਬ ਨੇ ਸਾਨੂੰ ਬੜੇ ਵਰਿਆਂ ਬਾਅਦ ਬੜੇ ਮੁਕੱਦਰਾਂ ਨਾਲ ਇੱਕ ਮੌਕਾ ਦਿੱਤਾ ਹੈ। ਇਹ ਮੌਕਾ ਸੈਲੀਬ੍ਰੇਟ ਕਰਨ ਵਾਲਾ ਮੌਕਾ ਹੈ ਕਿ ਸ਼ਾਇਦ 173 ਵਰਿਆਂ 'ਚ ਪਹਿਲੀ ਵਾਰੀ ਅਸੀਂ ਕੋਈ ਮੈਚ ਇਕੱਠਾ ਖੇਡ ਸਕਦੇ ਹਾਂ। ਅਸੀਂ ਇੱਕ ਇਲੈਕਸ਼ਨ ਇਕੱਠਾ ਲੜਨਾ ਹੈ। ਪੰਜਾਬੀਆਂ ਨੇ ਲਹਿੰਦੇ ਪੰਜਾਬ 'ਚ ਤੇ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਨੇ ਇਕੱਠਾ ਇਲੈਕਸ਼ਨ ਲੜਨਾ ਹੈ। ਔਰ ਇਲੈਕਸ਼ਨ ਹੋਣਾ ਹੈ UK 'ਚ, ਬ੍ਰਿਟਿਸ਼ ਸਾਮਰਾਜ ਦੀ ਧਰਤੀ ਤੇ, ਠੀਕ ਹੈ। ਤੇ ਉੱਥੇ ਉਹ ਅਸੀਂ ਇਲੈਕਸ਼ਨ ਰਲ ਕੇ ਲੜਨਾ, ਇਕੱਠਾ ਲੜਨਾ। ਇਹ ਰੱਬ ਦੀ ਮਿਹਰ ਹੈ, ਰੱਬ ਨੇ ਇੱਕ ਮੌਕਾ ਕ੍ਰੀਏਟ ਕੀਤਾ। ਤੇ UK 'ਚ ਜਿੰਨਾ ਵੀ ਪੰਜਾਬੀ ਬੈਠਾ, ਪੰਜਾਬੀ ਮੁਸਲਿਮ ਬੈਠਾ, ਪੰਜਾਬੀ ਕ੍ਰਿਸਚਨ ਬੈਠਾ, who belongs to ਪਾਕਿਸਤਾਨ, ਉਹਨਾਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਉਹ ਇਹਨੂੰ ਇਲੈਕਸ਼ਨ ਸਮਝ ਕੇ ਲੜਨ, ਔਰ ਇੰਜ ਲੜਨ ਕਿ ਬੱਲੇ ਬੱਲੇ ਹੋ ਜਾਏ ਪੂਰੀ ਦੁਨੀਆ 'ਚ ਪੰਜਾਬ ਦੀ। ਤੇ ਜੇ ਗੋਰਾ ਨਹੀਂ ਕੱਟਿਆ ਜਾਂਦਾ ਤੇ ਦੂਜੇ ਨੰਬਰ ਤੇ ਤਾਂ ਲਾਜ਼ਮੀ ਆਉਣ। ਇਹਨੂੰ ਪੂਰੀ ਜਿਹੜੀ ਇੱਕ ਤਹਿਰੀਕ ਦੇ ਤੌਰ ਤੇ ਹਰ ਪੰਜਾਬੀ ਜਿਹੜਾ ਪਾਕਿਸਤਾਨ ਤੋਂ ਬਿਲੋਂਗ ਕਰਦਾ, ਉਹਦਾ ਫਰਜ਼ ਬਣਦਾ ਹੈ ਕਿ ਇਹ ਮਾਂ ਬੋਲੀ ਦੀ ਜੰਗ ਜਿਹੜੀ ਹੈ, ਇਹ ਰਲ ਮਿਲ ਕੇ ਵੱਧ ਤੋਂ ਵੱਧ ਮੁਕਾਬਲਾ ਇਹ ਹੋਏ ਕਿ ਅਸੀਂ ਜਿਤਾਉਣਾ ਹੈ। ਠੀਕ ਹੈ, ਚੜ੍ਹਦੇ ਪੰਜਾਬ ਵਾਲੇ ਆਖਣ ਅਸੀਂ ਜਿਤਾਉਣਾ ਤੇ ਲਹਿੰਦੇ ਵਾਲੇ ਆਖਣ ਅਸੀਂ ਜਿਤਾਉਣਾ ਪੰਜਾਬੀਆਂ ਨੂੰ। ਜਿੱਤਣਾ ਦੋਨਾਂ ਨਹੀਂ ਹੈ। ਹਾਂ, ਤੇ ਮੁਹੱਬਤਾਂ ਦਾ ਮੁਕਾਬਲਾ ਹੋਣਾ ਚਾਹੀਦਾ। ਹਾਂਜੀ, ਇਹੋ ਜਿਹਾ ਮੈਚ ਹੈ ਜਿਹਦੇ 'ਚ ਦੋਨੋਂ ਅਗਰ ਜਿੱਤਦੇ ਆ ਤਾਂ ਦੋਨੋਂ ਹੀ ਜਿੱਤਣਗੇ, ਹਾਰਨਦੇ ਦੋਨੋਂ ਹਾਰਨਗੇ। ਹਾਂ, ਇਹ ਬਿਲਕੁਲ ਬੜੀ ਸੋਹਣੀ ਗੱਲ ਕੀਤੀ। ਇਹ ਵਿਨ ਵਿਨ ਸਿਚੁਏਸ਼ਨ ਹੈ ਤੇ ਲੂਜ਼ ਲੂਜ਼ ਵੀ ਹੈ, ਤੇ ਇਹ ਜਿੱਤਣਾ, ਰਲ ਕੇ ਜਿੱਤਣਾ। ਅਮਰ ਸ਼ਾਹ ਜੀ, ਜਦੋਂ ਇੱਥੋਂ ਦੇ ਜਿਹੜੇ ਪੰਜਾਬੀ ਨੇ, ਜਿਹੜੇ ਲਹਿੰਦੇ ਪੰਜਾਬ ਦੇ ਪੰਜਾਬੀ ਨੇ, ਤੁਹਾਡੇ ਨਾਲ ਕਦੇ ਉੱਥੇ ਜਾਂਤੀਆਂ ਮਿਲਦੇ ਨੇ ਜਾਂ ਕਦੇ ਫੋਨ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ, ਤੇ ਉਹ ਪੰਜਾਬੀ ਬੋਲਦੇ ਹੋਣਗੇ? ਜੀ ਵੀਰ, ਬੜੀ ਸੋਹਣੀ ਠੇਠ ਤੇ ਖਾਲਸ ਪੰਜਾਬੀ ਬੋਲਦੇ ਨੇ। ਬਲਕਿ ਮੇਰੇ ਵੀਰ ਨੇ, ਵੀਰ ਰਾਵਲ ਰਾਠ ਸਾਡੀ ਤਹਿਰੀਕ ਦੇ ਮੈਂਬਰ ਨੇ ਪੰਜਾਬ ਨੈਸ਼ਨਲ ਮੂਵਮੈਂਟ ਦੇ, ਉੱਥੇ ਤੁਹਾਡੇ UK 'ਚ ਹੀ ਬੈਠੇ ਨੇ। ਸ਼ਾਇਰ ਵੀ ਨੇ, 2-3 ਕਿਤਾਬਾਂ ਲਿਖ ਚੁੱਕੇ ਨੇ ਸ਼ਾਇਰੀ ਦੀਆਂ, ਤੇ ਉਹ ਆਏ ਸਨ ਪਿੱਛੇ ਇੱਥੇ ਲਾਹੌਰ,
ਤੇ ਮੈਨੂੰ ਬੜੀ ਖੁਸ਼ੀ ਹੋਈ। ਉਹ ਛੋਟੀ ਬੇਟੀ ਉਹਨਾਂ ਦੇ ਨਾਲ ਆਈ ਸੀ ਤੇ ਉਹ ਧੀਰਾਣੀ ਏਡੀ ਸੋਹਣੀ ਖਾਲਸ ਪੰਜਾਬੀ ਬੋਲਦੀ ਸੀ। ਮੈਂ ਰਾਵਲ ਨੂੰ ਆਖਿਆ, ਮੈਂ ਵੀਰ ਤੇਰੇ ਨਾਲੋਂ ਸੋਹਣੀ ਪੰਜਾਬੀ ਬੋਲਦੀ। ਤੇ ਇਹ ਉਹ ਸਾਡੀ ਭਰਜਾਈ ਹੈ ਨਾ ਇੱਧਰ ਦੀ, ਤੁਹਾਨੂੰ ਪਤਾ ਬੋਲੀਆਂ ਦਾ ਤਾਂ ਸਾਡੇ 'ਚ ਐਵੇਂ ਹਾਸਾ ਖੇਡਾ ਲੱਗਿਆ ਰਹਿੰਦਾ ਹੈ ਕਿ ਤੇਰੀ ਬੋਲੀ ਫਲਾਨੀ ਹੈ, ਮੇਰੀ ਬੋਲੀ ਫਲਾਨੀ, ਤੇ ਹਰ ਕਿਸੇ ਨੂੰ ਮਾਣ ਹੁੰਦਾ ਹੈ ਕਿ ਮੇਰੀ ਬੋਲੀ ਜ਼ਿਆਦਾ ਵਧੀਆ ਹੈ, ਜ਼ਿਆਦਾ ਖਾਲਸ ਹੈ, ਜ਼ਿਆਦਾ ਪਿਓਰ ਹੈ। ਤੇ ਸਾਡਾ ਜਿਹੜਾ ਮਾਝੇ ਵਾਲਿਆਂ ਦਾ ਉਹ ਥੋੜਾ ਜਿਹਾ ਹੁੰਦਾ, ਤੇ ਉਹ ਵੀਰ ਦੀ ਸਾਡੀ ਜਿਹੜੀ ਭਰਜਾਈ ਹੈ ਨਾ, ਉਹ ਭੈਣ ਸਾਡੀ, ਉਹ ਸਾਡੇ ਇਲਾਕੇ ਤੋਂ ਆ, ਮਾਝੇ ਤੋਂ ਆ। ਠੀਕ ਹੈ। ਤੇ ਉਹ ਵੀਰ ਰਾਵਲ ਹੈ ਅਟਕ ਤੋਂ। ਉਹ ਭੈਣ ਮੇਰੀ ਵੀ ਕਹਿਣ ਲੱਗੀ, ਇਹਨਾਂ ਦੀ ਪੰਜਾਬੀ ਜਿਹੜੀ ਆ ਨਾ ਥੋੜੀ ਜਿਹੀ ਹੋਰ ਤਰ੍ਹਾਂ ਦੀ ਹੈ, ਖਾਲਸ ਨਹੀਂ ਹੈਗੀ, ਵੱਖਰੀ ਆ, ਖਾਲਸ ਨਹੀਂ। ਹਾਂਜੀ, ਵੱਖਰੀ ਹੈ। ਉਹ ਬਸ ਇਸ ਤਰ੍ਹਾਂ ਨਾ, ਉਹ ਬੇਟੀ ਇੰਨੀ ਪਿਆਰੀ ਪੰਜਾਬੀ ਬੋਲਦੀ ਸੀ ਰਾਣੀ ਸਾਡੀ। ਤੇ ਉੱਥੇ ਤੁਹਾਡੇ ਯੂਕੇ 'ਚ ਜਿਹੜੇ ਬੱਚੇ ਆਉਂਦੇ, ਉਹਨਾਂ ਤੇ ਉਰਦੂ ਦਾ ਅਸਰ ਨਹੀਂ ਹੋਇਆ। ਠੀਕ ਹੈ, ਸਾਨੂੰ ਤਾਂ ਉਰਦੂ ਲੈ ਬੈਠੀ ਨਾ। ਬਿਲਕੁਲ ਬਿਲਕੁਲ। ਹਾਂ, ਤੁਹਾਡੇ ਪਾਸੇ ਹਿੰਦੀ ਲੈ ਬੈਠੀ। ਬਿਲਕੁਲ ਬਿਲਕੁਲ ਜੀ। ਅਮਰ ਸ਼ਾਹ ਜੀ ਦੇਖੋ, ਤੁਹਾਡੇ ਪੰਜਾਬ ਦੇ ਜਿਹੜਾ ਚੜ੍ਹਦਾ ਪੰਜਾਬ ਹੈ, ਬਾਲੀਵੁੱਡ ਜਿਹੜਾ ਉਹ ਅੱਧਾ ਤਕਰੀਬਨ 50% ਟੈਲੈਂਟ ਬਾਲੀਵੁੱਡ 'ਚ ਪੰਜਾਬੀ ਟੈਲੈਂਟ ਹੈ। ਹਾਂਜੀ, ਉਹ ਤਾਂ ਹੈ। ਇਸੇ ਤਰ੍ਹਾਂ ਜਿਹੜੇ ਇੱਥੇ 14 ਕਿਲੋਮੀਟਰ ਲੰਮੇ ਉਰਦੂ ਬਾਜ਼ਾਰ ਨੇ, ਔਰ ਪਾਕ ਟੀ ਹਾਊਸ ਵਰਗੇ ਜਿਹੜੇ ਕੈਫੇ ਕਲੱਬ ਨੇ, ਉਹਨਾਂ 'ਚ ਪੰਜਾਬੀ ਮਸ਼ੱਕਤ ਕਰਦਾ ਪਿਆ ਉਰਦੂ ਵਾਸਤੇ। ਅਸੀਂ ਆਪਣੀ ਮਾਂ ਬੋਲੀ ਛੱਡ ਕੇ ਸਾਰਿਆਂ ਲਈ ਮਸ਼ੱਕਤੀਆਂ। ਕਿੰਨਾ ਬਦਕਿਸਮਤੀ ਵਾਲੀ ਗੱਲ ਹੈ ਕਿ ਨਹੀਂ ਜੀ ਵੀਰੇ। ਅਮਰ ਸ਼ਾਹ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਲਹਿੰਦੇ ਪੰਜਾਬ ਤੋਂ ਸਾਡੀ ਇਸ ਜਿਹੜੀ ਵਿਚਾਰ ਪ੍ਰਣਾਲੀ ਵਿੱਚ ਹਿੱਸਾ ਪਾਇਆ। ਤੁਹਾਡਾ ਬਹੁਤ ਬਹੁਤ ਥੈਂਕ ਯੂ। ਜੀਂਦੇ ਰਹੋ, ਰੱਬ ਰੱਖਾ। ਥੈਂਕ ਯੂ। ਹਰਮੀਤ ਜੀ, ਇਹਨਾਂ ਨੇ ਇੱਕ ਬੜਾ ਵਧੀਆ ਪੁਆਇੰਟ ਚੱਕਿਆ ਕਿ ਇਹ ਸਾਡਾ ਇੱਕ ਰਲਵਾਂ ਮੈਚ ਹੈ। 173 ਸਾਲ, ਪਤਾ ਨਹੀਂ ਉਹਨੇ ਕਿੱਥੋਂ ਕਾਊਂਟ ਕੀਤੇ ਨੇ, ਕਿਸ ਹਿਸਾਬ ਨਾਲ, ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ, ਕਿ ਪਹਿਲੀ ਵਾਰ ਅਸੀਂ ਕੋਈ ਮੈਚ ਰਲ ਕੇ ਖੇਡ ਰਹੇ ਹਾਂ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜੀ 173 ਸਾਲ ਉਹ ਗਿਣ ਰਹੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ ਸੀਗਾ 1849 ਤੇ ਉਹ ਉਦੋਂ ਤੋਂ ਪੰਜਾਬੀ ਭਾਸ਼ਾ ਜਿਹੜੀ ਆ ਉਹਨੂੰ ਖਤਮ ਕਰਦੀਆਂ ਵੱਖ-ਵੱਖ ਸਾਜ਼ਿਸ਼ਾਂ ਜਿਹੜੀਆਂ ਵਾ ਉਹ ਹੁੰਦੀਆਂ ਰਹੀਆਂ ਵਾ। ਹਾਂਜੀ, ਤੇ ਉਹ ਉਹਨਾਂ ਨੇ 173 ਸਾਲ ਬਾਅਦ ਜਿਹੜਾ ਗੱਲ ਕੀਤੀ ਕਿ ਆਪਾਂ ਇਲੈਕਸ਼ਨ ਦਾ ਮੌਕਾ ਆਪਾਂ ਨੂੰ ਇਕੱਠਿਆਂ ਲੜਨ ਦਾ ਮਿਲਿਆ। ਬਹੁਤ ਵਧੀਆ ਗੱਲ ਹੈ, ਇਹ ਦਿਲ ਨੂੰ ਝੰਜੋੜਨ ਵਾਲੀ ਗੱਲ ਹੈ ਕਿ ਸਾਰੇ ਪੰਜਾਬੀ ਜਿਹੜੇ ਆ ਰਲ ਕੇ ਕਰਨ। ਔਰ ਇਹੀ ਗੱਲ ਚੁੱਭਦੀ ਆ ਜਿਹੜੇ ਯੂਕੇ ਦੇ ਵਿੱਚ ਜਿਹੜੇ ਐਂਟੀ ਪੰਜਾਬੀ ਲੋਕ ਆ ਨਾ, ਜਿਨ੍ਹਾਂ ਦੀ ਐਂਟੀ ਪੰਜਾਬੀ ਸੋਚ ਆ, ਉਹਨਾਂ ਨੂੰ ਚੁੱਭਦੀ। ਇਸੇ ਕਰਕੇ ਉਹਨਾਂ ਨੇ ਆ ਸੈਂਸਸ ਵਾਲੀ ਜੌਬ ਦੇ ਵਿੱਚ ਦੋਨਾਂ ਪੰਜਾਬਾਂ ਨੂੰ ਵੰਡਣ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਹੁਣ ਇਹ ਕੋਸ਼ਿਸ਼ ਸਫਲ ਤਾਂ ਹੋਣੀ ਨਹੀਂ, ਇਹਦੇ ਨਾਲ ਸਗੋਂ ਹੋਰ ਪੰਜਾਬੀਆਂ ਦੇ ਵਿੱਚ ਜਾਗਰਤੀ ਆਉਣੀ ਆ। ਤੇ ਲੇਕਿਨ ਉਹ ਆਪਣੀਆਂ ਜਿਹੜੀਆਂ ਵਾ ਉਹ ਠਿੱਬੀ ਮਾਰ ਨੂੰ ਹਟਦੇ ਨਹੀਂ ਆ ਜੀ। ਤੇ ਇਹ ਜਿਹੜੇ ਲਾਹੌਰ ਤੋਂ ਸ਼ਾਹ ਸਾਹਿਬ ਨੇ ਜੀ, ਇਹਨਾਂ ਨੇ ਬੜੀ ਤਕੜੀ ਤਹਿਰੀਕ ਉੱਥੇ ਚਲਾਈ ਹੈ, ਬੜੀ ਤਕੜੀ ਮੂਵਮੈਂਟ ਚਲਾਈ ਹੈ, ਬੜੀ ਤਕੜੀ ਲਹਿਰ ਪੰਜਾਬੀ ਭਾਸ਼ਾ ਦੀ ਚਲਾਈ। ਇਹਨਾਂ ਨੇ ਇੱਕ ਇਲੈਕਸ਼ਨ ਵੀ ਉੱਥੇ ਲੜੀ ਹੈ ਪੰਜਾਬੀ ਭਾਸ਼ਾ ਦੇ ਮੁੱਦੇ ਦੇ ਉੱਤੇ। ਤੇ ਪਿੱਛੇ ਜੇ ਇਹਨਾਂ ਨੇ ਕਾਨਫਰੰਸਾਂ ਕੀਤੀਆਂ ਸੀਗੀਆਂ। ਮਤਲਬ ਇਹ ਤੇ ਲੱਗ ਰਿਹਾ ਜੇ ਕਰੋਨਾ ਵਾਇਰਸ ਨਾ ਆਉਂਦਾ ਤੇ ਇਹ ਤੇ ਲੱਗ ਰਿਹਾ ਸੀਗਾ ਜਿੱਦਾਂ ਇਹਨਾਂ ਦੀ ਜਿਹੜੀ ਮੂਵਮੈਂਟ ਆ, ਲਹਿਰ ਆ ਪੰਜਾਬੀ ਭਾਸ਼ਾ ਦੀ, ਉਹ ਸਾਰਿਆਂ ਨਾਲੋਂ ਅੱਗੇ ਲੰਘ ਜਾਣੀ ਆ। ਇੰਡੀਆ ਵਾਲੇ ਪੰਜਾਬੀਆਂ ਨਾਲੋਂ ਵੀ, ਤੇ ਯੂਕੇ ਵਾਲੇ ਪੰਜਾਬੀਆਂ ਨਾਲੋਂ ਵੀ, ਤੇ ਕੈਨੇਡਾ ਵਾਲੇ ਪੰਜਾਬੀਆਂ ਨਾਲੋਂ। ਇੰਨੇ ਜੱਦੋ-ਜਹਿਦ ਦੇ ਰਾਤ ਦਿਨ ਲੱਗੇ ਹੋਏ ਸੀ ਇਹਨਾਂ ਲਈ। ਸੋ ਹਰਮੀਤ ਜੀ, ਅਸੀਂ ਦੇਸੀ ਰੇਡੀਓ ਵੱਲੋਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਕ ਬਹੁਤ ਵਧੀਆ ਕੈਂਪੇਨ ਚਲਾ ਰਹੇ ਹੋ ਪੰਜਾਬੀ ਭਾਸ਼ਾ ਪ੍ਰਤੀ ਚੇਤਨ ਕਰਨ ਲਈ, ਔਰ ਖਾਸ ਤੌਰ ਤੇ ਜਿਹੜਾ ਸੈਂਸਸ ਦਾ 2021 ਦਾ ਹੈਗਾ ਜਨਗਣਨਾ, ਉਹਦੇ ਵਿੱਚ ਪੰਜਾਬੀ ਆਪਣੀ ਭਾਸ਼ਾ ਲਿਖਾਉਣ ਤਾਂ ਕਿ ਅਸੀਂ ਦੂਜੇ ਨੰਬਰ ਤੇ ਪਹੁੰਚ ਸਕੀਏ। ਸੋ ਉਹਦੇ ਲਈ ਹਰਮੀਤ ਸਿੰਘ ਭਕਨਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸਾਡੇ ਲਿਸਨਰਸ ਨੂੰ? ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਇੰਨੀ ਕਹਿਣਾ ਚਾਹੁੰਦਾ ਕਿ ਆਪਾਂ ਸੈਂਸਸ ਡੇ ਜਿਹੜਾ ਵਾ 21 ਉਹਨੂੰ ਯਾਦ ਰੱਖਣਾ ਵਾ, ਤੇ ਆਪਣੀ ਪੰਜਾਬੀ ਭਾਸ਼ਾ ਜਿਹੜੀ ਆ ਉਹ ਘਰਾਂ 'ਚ ਬੋਲੀ ਜਾਣ ਵਾਲੀ ਭਾਸ਼ਾ ਜਿਹੜੀ ਉਹ ਲਿਖਾਉਣੀ ਆ ਜਿਹੜੀ ਖਾਨੇ ਦੇ ਵਿੱਚ। ਮਤਲਬ ਇਹ ਜਿਹੜੀ ਗੱਲ ਹੈ ਆਪਣੇ ਖਾਨੇ 'ਚ ਪਾ ਲੈਣੀ ਆ ਵੀ ਪੰਜਾਬੀ ਭਾਸ਼ਾ ਦੇ ਖਾਨੇ 'ਚ ਪੰਜਾਬੀ ਲਿਖਾਉਣੀ ਆ। ਹਾਂਜੀ, ਤੇ ਦੇਸੀ ਰੇਡੀਓ ਦੀ ਪੂਰੀ ਟੀਮ ਦਾ ਤੇ ਤੁਹਾਡਾ ਬਿੱਟੂ ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਹਰਮੀਤ ਜੀ। ਹਾਂਜੀ, ਹੁਣੇ ਆਪਾਂ ਜਿਹੜਾ ਅਸੀਂ ਦੇਸ਼ ਵਿਦੇਸ਼ ਤੋਂ ਜਿਹੜੇ ਪੰਜਾਬੀ ਪਿਆਰੇ ਨੇ ਜਾਂ ਪੰਜਾਬੀ ਵਿਦਵਾਨ ਨੇ ਜਾਂ ਪੰਜਾਬੀ ਪ੍ਰਤੀ ਕੰਮ ਕਰ ਰਹੇ ਨੇ, ਉਹਨਾਂ ਨੂੰ ਲੈ ਕੇ ਆਪਾਂ ਇੱਕ ਵਿਚਾਰ ਵਟਾਂਦਰਾ ਕਰ ਰਹੇ ਸੀ ਕਿ ਪੰਜਾਬੀ ਭਾਸ਼ਾ ਨੂੰ
ਜਿਹੜੀ ਚੇਤਨਾ ਉਹਦੇ ਪ੍ਰਤੀ ਹੋਰ ਤੇਜ਼ ਕਿੱਦਾਂ ਕਰਨਾ, ਇਸ ਲਹਿਰ ਨੂੰ ਹੋਰ ਤੇਜ਼ ਕਿੱਦਾਂ ਕਰਨਾ, ਔਰ 2021 ਦੀ ਜਨਗਣਨਾ ਵਿੱਚ ਆਪਾਂ ਪੰਜਾਬੀ ਭਾਸ਼ਾ ਆਪਣੀ ਮਾਂ ਬੋਲੀ ਦੇ ਖਾਨੇ ਵਿੱਚ ਲਿਖਵਾਉਣੀ ਆ, ਕਿਉਂਕਿ ਆਪਾਂ ਪੰਜਾਬੀ ਆ, ਸੋ ਓਬਵੀਅਸਲੀ ਆਪਣੀ ਪੰਜਾਬੀ ਭਾਸ਼ਾ ਵਾ, ਤੇ ਪਰ ਆਪਾਂ ਘਰਾਂ 'ਚ ਬੋਲਣੀ ਵੀ ਆ ਤਾਂ ਕਿ ਜੋ ਅਸੀਂ ਲਿਖ ਰਹੇ ਆ, ਕਹਿ ਰਹੇ ਆ, ਉਹ ਸੱਚ ਵੀ ਹੋ ਜਾਵੇ। ਸੋ ਤੁਸੀਂ ਬੋਲਣੀ ਵੀ ਆ, ਲਿਖਾਉਣੀ ਵੀ ਹੈ। ਇਹਦੇ ਲਈ ਆਪਾਂ ਸਿਰਫ ਆਪ ਹੀ ਨਹੀਂ ਕਰਨਾ, ਬਾਕੀ ਲੋਕਾਂ ਨੂੰ ਵੀ ਚੇਤਨ ਕਰਨਾ, ਜਿਹੜੇ ਵੀ ਤੁਹਾਡੇ ਦੋਸਤ ਮਿੱਤਰ, ਜਿਹੜੀਆਂ ਸੰਸਥਾਵਾਂ ਨਾਲ ਤੁਸੀਂ ਜੁੜੇ ਹੋਏ ਹੋ, ਜਿਹੜੇ ਕੋਈ ਪ੍ਰਿੰਟ ਮੀਡੀਆ ਨਾਲ, ਕੋਈ ਵੈਬ ਮੀਡੀਆ ਨਾਲ, ਕੋਈ ਸੋਸ਼ਲ ਮੀਡੀਆ ਦੇ ਨਾਲ, ਕੋਈ ਟੀਵੀ ਨਾਲ, ਕਿਸੇ ਵੀ ਤਰ੍ਹਾਂ ਨਾਲ ਤੁਸੀਂ ਜੁੜੇ ਹੋਏ ਹੋ, ਤਾਂ ਉਸ ਦੇ ਥਰੂ, ਆਪਣੀ ਐਪਸ ਦੇ ਥਰੂ, ਆਪਣੀ WhatsApp ਦੇ, ਜਿਸ ਤਰ੍ਹਾਂ ਵੀ ਤੁਸੀਂ ਇਸ ਮੁਹਿੰਮ ਨੂੰ ਕਰਦੇ, ਤੁਹਾਡੀ ਆਪਣੀ ਮੁਹਿੰਮ ਹੈ। ਕਿਉਂਕਿ ਅਗਰ ਪੰਜਾਬੀ ਕਿਸੇ ਤਰੀਕੇ ਨਾਲ ਵੀ ਪੰਜਾਬੀ ਬੋਲੀ ਦੂਜੇ ਨੰਬਰ ਤੇ ਆਉਂਦੀ ਹੈ, ਤਾਂ ਜਿੱਦਾਂ ਅਸੀਂ ਇਸ ਡਿਸਕਸ਼ਨ 'ਚੋਂ ਦੇਖਿਆ ਕਿ ਉਹਦੇ ਨਾਲ ਸਾਨੂੰ ਜਿਹੜੀਆਂ ਜੌਬ ਅਪਰਚੂਨਿਟੀਜ਼, ਸਾਨੂੰ ਫੰਡਿੰਗ ਅਪਰਚੂਨਿਟੀਜ਼ ਸਾਡੇ ਪ੍ਰਤੀ, ਉਹ ਕਾਫੀ ਕੁਛ ਇਹਦੇ ਲੌਂਗ ਟਰਮ ਜਿਹੜੇ ਕਾਫੀ ਸਿੱਟੇ ਨਿਕਲਣਗੇ। ਸੋ ਸਾਨੂੰ ਇਸ ਪ੍ਰਤੀ ਆਪਣੇ ਆਪ ਵਚਨਬੱਧ ਹੋਣਾ ਚਾਹੀਦਾ, ਔਰ ਇਹ ਹਰਮੀਤ ਜੀ ਦਾ ਜਿਹੜਾ ਯਤਨ ਹੈ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ। ਹੁਣ ਦਿਓ ਬਿੱਟੂ ਨੂੰ ਇਜਾਜ਼ਤ, ਫਿਰ ਮਿਲਾਂਗੇ ਦੇਸੀ ਰੇਡੀਓ ਤੇ।